ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 30 ਅਪ੍ਰੈਲ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਬਾਬਰੀ ਮਸਜਿਦ ਦੇ ਬਾਰੇ ਹੈ, ਜਿੱਥੇ ਹੁਣ ਐਲਾਨ ਇਹ ਕਰ ਦਿੱਤਾ ਪਾਕਿਸਤਾਨ ਵੱਲੋਂ ਵੀ ਉੱਥੇ ਅਸੀਂ ਅਜ਼ਾਨ ਵੀ ਦੇਣੀ ਹੈ, ਪੰਜਾਬੀ 'ਚ ਉਹਨੂੰ ਆਉਂਦੇ ਨੇ ਬਾਂਗ ਦੇਣੀ ਹੈ, ਔਰ ਇੱਟਾਂ ਵੀ ਲਾ ਦੇਣੀਆਂ ਨੇ ਉੱਥੇ ਜਾ ਕੇ ਮਸਜਿਦ ਦੀਆਂ। ਤੇ ਇਹ ਕੰਮ ਕਰਨਾ ਹੈ ਆਰਮੀ ਚੀਫ ਸਾਹਿਬ ਨੇ, ਔਰ ਇਹਦੇ ਬਾਰੇ ਸਾਨੂੰ ਦੱਸਿਆ ਹੈ ਪਲਵੇ ਖਾਨ ਸਾਹਿਬਾਂ ਨੇ। ਉਹਨਾਂ ਨੇ ਐਲਾਨ ਇਹ ਕੀਤਾ ਹੈ ਕਿ ਬਹੁਤ ਜਲਦ ਜਨਰਲ ਆਸਿਮ ਮੁਨੀਰ ਜਿਹੜੇ ਨੇ ਉਹ ਬਾਬਰੀ ਮਸਜਿਦ ਜਾ ਕੇ ਅਜ਼ਾਨ ਦੇਣਗੇ। ਇਸਲਾਮੀ ਲਸ਼ਕਰ ਦੀ ਆਲਮੀ ਫਤੂਹਾਤ ਦਾ ਇਹ ਜਿਹੜਾ ਸਿਲਸਿਲਾ ਉਹਨਾਂ ਨੇ ਸ਼ੁਰੂ ਕੀਤਾ ਹੈ, ਇਹ ਹੁਣ ਅਗਲੇ ਪਾਸੇ ਅਗਰ ਹਿੰਦੁਸਤਾਨ ਤੋਂ ਅਗਲੇ ਪਾਸੇ ਵੇਖੀਏ ਤਾਂ ਜ਼ਾਹਿਰ ਹੈ ਅਸੀਂ ਗਾਂਹ ਵੀ ਨਿਕਲ ਸਕਦੇ ਹਾਂ। ਸ੍ਰੀਲੰਕਾ, ਚੀਨ, ਜਾਪਾਨ, ਮਸ਼ਰਕੇ ਬਈਦ, ਮਲੇਸ਼ੀਆ, ਇੰਡੋਨੇਸ਼ੀਆ, ਨਿਊਜ਼ੀਲੈਂਡ, ਆਸਟ੍ਰੇਲੀਆ, ਅਤੇ ਫਿਰ ਉੱਤੋਂ ਜਿਹੜਾ ਇਹ ਲਸ਼ਕਰੇ ਜਰਾਰ ਹੋਏਗਾ ਸਾਡਾ, ਇਹ ਰੂਸ, ਯੂਰਪ, ਅਮਰੀਕਾ, ਅਫਰੀਕਾ ਤੋਂ ਹੁੰਦਾ ਆ। ਅਸੀਂ ਫਿਰ ਬੈਤਲ ਮਕਦਸ ਵੀ ਆਪਣੇ ਵਾਪਸ ਕਬਜ਼ੇ 'ਚ ਮੁਸਲਮਾਨਾਂ ਦੇ 'ਚ ਲੈ ਸਕਦੇ ਹਾਂ। ਅੱਛਾ, ਤੁਹਾਨੂੰ ਲੱਗਦਾ ਹੋਏਗਾ ਵੀ ਮੈਂ ਮਖੌਲ ਦੀ ਗੱਲ ਕਰਨ ਡਿਆ, ਇਹ ਹੁਣ ਕੋਈ ਪਾਗਲ ਹੀ ਮੁਸਲਮਾਨ ਹੋਏਗਾ ਜਿਹੜਾ ਮਖੌਲ ਕਰੇਗਾ। ਬਈ ਇਹ ਤਾਂ ਮੇਰੇ ਵੀ ਦਿਲ ਦੀ ਖੁਆਇਸ਼ ਹੈ ਵੀ ਚਲੋ ਬੈਤਲ ਮਕਦਸ ਦੇ ਵਿੱਚ ਮੁਸਲਮਾਨਾਂ ਨੂੰ ਦੋਹਰੇ ਜਿਹੜਾ ਉਹ ਆਜ਼ਾਦਾਨਾ ਤਰੀਕੇ ਨਾਲ ਆਪਣੀ ਇਬਾਦਤ ਕਰਨ ਦਾ ਮੌਕਾ ਮਿਲੇ। ਪਰ ਇਹ ਜਿਹੜੀ ਗੱਲ ਬੀਬੀ ਕਰਨ ਡਈ ਹੈ, ਇਹ ਜਿਸ ਤਰੀਕੇ ਨਾਲ ਕਰਨ ਡਈ ਹੈ, ਇਹਨੇ ਤਾਂ ਕੰਮ ਬਹੁਤਾ ਹੀ ਤੱਤਾ ਕਰ ਦਿੱਤਾ ਹੈ। ਅਤੇ ਇਹਦੇ ਤੋਂ ਕਿਤੇ ਸਾਡੇ ਆਸਤੇ ਪਿਛਲੇ ਦਿਨਾਂ 'ਚ ਪਹਿਲਾਂ ਹੀ ਆਰਮੀ ਚੀਫ ਸਾਹਿਬ ਨੇ ਇੱਕ ਤਕਰੀਰ ਕੀਤੀ ਹੈ, ਹੁਣ ਉਹ ਗੱਲ ਪਈ ਹੈ ਸਾਡੇ ਸਾਰਿਆਂ ਦੇ। ਅਤੇ ਨਾਲ ਖਵਾਜਾ ਆਸਿਫ ਸਾਹਿਬ ਨੇ ਇੱਕ ਨਵਾਂ ਲਾਂਝਾ ਖੋਲ੍ਹਿਆ। ਉਹਨਾਂ ਕੋਲੋਂ ਅੰਗਰੇਜ਼ੀ 'ਚ ਸਵਾਲ ਉਹਨੇ ਕੁਝ ਹੋਰ ਕੀਤਾ ਸੀ, ਯਾਲਦਾ ਹਾਕਿਮ ਨੇ, ਔਰ ਸਵਾਲ ਜਿਹੜਾ ਉਹਨੇ ਕੀਤਾ ਸੀ ਉਹ ਤਾਂ ਪੁੱਛਿਆ ਸੀ ਵੀ ਜਿਹੜਾ ਹਿੰਦੁਸਤਾਨ 'ਚ ਦਹਿਸ਼ਤਗਰਦੀ ਦਾ ਵਾਕਿਆ ਹੋਇਆ, ਇਹ ਕੀ ਦਹਿਸ਼ਤਗਰਦ ਤੁਸੀਂ ਸਪਲਾਈ ਕੀਤੇ ਨੇ? ਉਹਨੂੰ ਮੇਰੇ ਖਿਆਲ ਕਿਤੇ ਸਮਝ ਨਹੀਂ ਆਈ ਖਵਾਜਾ ਸਾਹਿਬ ਨੂੰ। ਉਹ ਤਾਂ ਤੁਹਾਨੂੰ ਪਤਾ ਵੀ ਟਿਚਰਾਂ ਕਰਨ ਵਾਲੇ ਬੰਦੇ ਨੇ। ਅਤੇ ਉਹ ਆਂਦੇ ਨਾ ਵੀ ਜਲਾਏ ਦੀਆਂ ਮਸ਼ਕਰੀਆਂ ਮਾਂ ਭੈਣ ਨਾਲ, ਇੱਕ ਮੁਹਾਵਰਾ ਹੈ, ਇਹਨੂੰ ਦਿਲ 'ਤੇ ਨਹੀਂ ਲੈ ਲੈਣਾ। ਅਤੇ ਉਹ ਤਾਂ ਇੱਥੇ ਮਾਵਾਂ ਭੈਣਾਂ ਨਾਲ ਆਪਣੀਆਂ ਨਾਲ ਮਸ਼ਕਰੀਆਂ ਕਰਨ ਵਾਲਾ ਬੰਦਾ ਹੈ। ਕਦੀ ਕਿਸੇ ਖਾਤੂਨ ਨੂੰ ਟਰੈਕਟਰ ਟਰਾਲੀ ਆਖ ਛੜਿਆ ਅਤੇ ਕਿਸੇ ਨੂੰ ਕੁਝ। ਉਹ ਕੋਈ ਸੀਰੀਅਸ ਆਦਮੀ ਤਾਂ ਹੈ ਨਹੀਂ, ਜੋਕਰ ਜਿਹਾ ਬੰਦਾ ਹੈ। ਇਸੇ ਲਈ ਮੇਰਾ ਖਿਆਲ ਸਾਡੇ ਫੌਜੀ ਜਰਨੈਲਾਂ ਨੂੰ ਵੀ ਉਹ ਪਸੰਦ ਆਉਂਦਾ, ਉਹਨੂੰ ਬਾਰ-ਬਾਰ ਹਾਰੇ ਨੂੰ ਜਿਤਾ ਕੇ ਲੈ ਕੇ ਆਉਂਦੇ ਨੇ। ਉਹਨੂੰ ਸਮਝ ਨਹੀਂ ਆਈ। ਉਹ ਤੁਹਾਨੂੰ ਪਤਾ ਕਿ ਗੌਰ ਨਾਲ ਵੇਖੋ ਤਾਂ ਇੰਝ ਹੀ ਲੱਗਦਾ ਹੈ ਵੀ ਜਿਵੇਂ ਛੁਹਾਰਾ ਹੋਵੇ ਬੈਠਾ ਕਿਸੇ ਥਾਂ 'ਤੇ ਰੱਖਿਆ ਹੋਵੇ, ਮਾਜ਼ਰਤ। ਲੇਕਿਨ ਉਹ ਆਪਣੇ ਆਪ ਨੂੰ ਤੇ ਉਹ ਜਿਹੜਾ ਹੈ ਨਾ ਉਹ ਕੋਈ ਬਹੁਤ ਹੀ ਮੇਰਾ ਮਤਲਬ ਆਲਾ ਅਰਫਾ ਅਕਲ ਦੇ ਵਿੱਚ ਬੰਦਾ ਸਮਝਦੇ ਨੇ। ਲੇਕਿਨ ਉੱਤੋਂ ਦੀ ਮੇਰੇ ਖਿਆਲ ਸਵਾਲ ਨਿਕਲਿਆ ਅਤੇ ਛੁਹਾਰਾ ਜੀ ਨੇ ਕੀਤਾ ਹੈ ਕਿ ਉਹਨਾਂ ਨੇ ਅੱਗੋਂ ਕਿਹਾ ਵੀ ਹਾਂ ਜੀ ਇਹ ਗੰਦਾ ਕੰਮ ਅਸੀਂ ਕਰਦੇ ਰਹੇ ਹਾਂ। ਉਹਨਾਂ ਕਿਹਾ ਜੀ ਇਹ ਗੰਦਾ ਕੰਮ ਅਸੀਂ ਕਰਦੇ ਰਹੇ ਹਾਂ। ਅਤੇ ਉਹਨਾਂ ਕਿਹਾ ਜੀ ਕਿਸ ਤਰ੍ਹਾਂ? ਉਹਨਾਂ ਕਿਹਾ ਜੀ ਇਹ 30 ਸਾਲ ਤੋਂ ਕਰਦੇ ਰਹੇ ਅਸੀਂ, ਅਮਰੀਕਾ ਲਈ ਵੀ ਕੀਤਾ, ਬਰਤਾਨੀਆ ਲਈ ਵੀ ਕੀਤਾ, ਬਾਕੀ ਸਾਰਿਆਂ ਲਈ ਵੀ ਕੀਤਾ। ਅਤੇ ਉਹ ਹੁਣ ਸਾਡੇ ਗੱਲ ਪਈ ਹੈ। ਹੁਣ ਅਕਵਾਮ ਮੁਤੱਹਿਦਾ ਦੇ ਵਿੱਚ ਵੀ ਇੰਡੀਆ ਹੀ ਕਹਿੰਦਾ ਕਿ ਇਹਨਾਂ ਦਾ ਤਾਂ ਵਜ਼ੀਰ ਦਫਾ ਆਪ ਮੰਨੀ ਫਿਰਦਾ ਵੀ ਇਹ ਗੰਦਾ ਕੰਮ ਜਿਹੜਾ ਕਰਦੇ ਰਹੇ ਨੇ। ਇੱਥੋਂ ਮੈਨੂੰ ਇੱਕ ਚੇਤੇ ਆਈ ਗੱਲ ਕਿ ਇੱਕ SHO ਨੂੰ ਕਿਸੇ ਨੇ ਕਿਹਾ ਕਿ ਜਨਾਬ ਇਹ ਜਿਹੜਾ ਬੰਦਾ ਹੈ ਨਾ ਤੁਹਾਨੂੰ ਛਿੱਤਰ 'ਤੇ ਨਹੀਂ ਲਿਖਦਾ, ਇਹ ਬੰਦਾ ਤੁਹਾਨੂੰ ਛਿੱਤਰ 'ਤੇ ਨਹੀਂ ਲਿਖਦਾ। ਮੁੰਡੇ ਦੰਦ ਪਤਾ ਨਹੀਂ ਕਿਉਂ ਕੱਢਣ ਲੱਗ ਪਏ ਨੇ ਇਸ ਗੱਲ 'ਤੇ। ਪਹਿਲਾਂ ਹੀ ਆਰਾਮ ਨਾਲ ਚੁੱਪ ਕਰਕੇ ਪੁੱਤਰ ਬਹਿ ਜਾਓ, ਪਹਿਲਾਂ ਗੱਲ ਪੂਰੀ ਸੁਣ ਲਿਆ ਕਰੋ, ਫਿਰ ਪਤਾ ਨਹੀਂ ਤੁਹਾਡਾ ਧਿਆਨ ਕਿੱਧਰ ਚਲਾ ਜਾਂਦਾ ਹੈ। ਖੈਰ ਉਹ SHO ਨੂੰ ਕਿਸੇ ਨੇ ਜਾ ਕੇ ਦੱਸਿਆ ਵੀ ਜਨਾਬ ਫਲਾਨਾ ਜਿਹੜਾ ਮੁਨਸ਼ੀ ਹੈ ਨਾ ਤੁਹਾਡਾ ਜਾਂ ਹਵਾਲਦਾਰ ਹੈ, ਉਹ ਤੁਹਾਨੂੰ ਛਿੱਤਰ 'ਤੇ ਨਹੀਂ ਲਿਖਦਾ। ਉਹਨੇ ਕਿਹਾ ਸੱਦ ਉਹਨੂੰ ਜ਼ਰਾ। ਸੱਦ ਲਿਆ ਉਹਨੂੰ ਪੁੱਛਿਆ ਵੀ ਬਈ ਮੈਨੂੰ ਪਤਾ ਲੱਗਾ ਤੂੰ ਮੈਨੂੰ ਆਪਣੇ ਛਿੱਤਰ 'ਤੇ ਨਹੀਂ ਲਿਖਦਾ। ਅਤੇ ਉਹਨੇ ਅੱਗੋਂ ਕਿਹਾ ਜਨਾਬ ਇਹ ਝੂਠ ਬੋਲਦਾ, ਮੈਂ ਲਿਖਦਾ ਕਿਉਂ ਨਹੀਂ। ਇਹ ਹਾਲਤ ਜਿਹੜੀ ਹੈ ਇਹ ਇੱਥੇ ਜਨਾਬ ਸਾਡੇ ਨਾਲ ਇਹਨਾਂ ਨੇ ਬਣਾਈ ਹੈ। ਅਤੇ ਹੁਣ ਮੈਂ ਕੀ ਕਹਾਂ ਇਹਨਾਂ ਨੂੰ ਕਿ ਜੇ ਕੋਈ ਅੱਗੋਂ ਆਖੇ ਵੀ ਜਨਾਬ ਅਸੀਂ ਮੇਰਾ ਮਤਲਬ ਲਿਖਦੇ ਹਾਂ ਅਤੇ ਫਿਰ ਵੀ ਮਾਰੇ ਗਏ, ਜੇ ਕੋਈ ਆਖੇ ਵੀ ਨਹੀਂ ਮੇਰਾ ਮਤਲਬ ਕੋਈ ਗੱਲ ਮੰਨੇ ਡਰੇ ਅਤੇ ਤਦ ਵੀ ਮਾਰਿਆ ਗਿਆ, ਨਾ ਮੰਨੇ ਨਾ ਡਰੇ ਅਤੇ ਤਦ ਵੀ ਮਾਰਿਆ ਗਿਆ। ਇਹਨਾਂ ਨੇ ਮਾਹੌਲ ਜਿਹੜਾ ਆਪੇ ਹੀ ਇਹੋ ਜਿਹਾ ਜਿਹੜਾ ਉਹ ਕ੍ਰੀਏਟ ਕਰ ਦਿੱਤਾ ਪਾਕਿਸਤਾਨ ਵਾਸਤੇ। ਇਹੀ ਮੈਂ ਕਹਿ ਸਕਦਾ ਲੋਕਾਂ ਵਾਸਤੇ, ਇਰਦ ਗਿਰਦ ਦਾ ਜਿਹੜਾ ਮਾਹੌਲ ਬਣਾਇਆ ਉਹਦੇ ਵਾਸਤੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਉਹ ਹਿੰਦੁਸਤਾਨ ਤੋਂ ਰੱਖਣੀ ਹੈ। ਅਲੀਗੜ੍ਹ ਦੇ ਵਿੱਚ ਇੱਕ ਬੱਚੇ ਛੋਟੇ ਨੂੰ ਜਿਹੜਾ ਉਹ ਫੜਿਆ ਗਿਆ, ਉਹ 'ਤੇ ਤਸ਼ੱਦਦ ਕੀਤਾ ਗਿਆ ਅਤੇ ਤਸ਼ੱਦਦ ਕਰਕੇ ਉਹਨੂੰ ਆਖਿਆ ਵੀ ਉਹ ਪਾਕਿਸਤਾਨੀ ਪਰਚਮ ਦੇ ਉੱਤੇ ਪਿਸ਼ਾਬ ਕਰੇ। ਇਹ ਹੁਣ ਜ਼ਰਾ ਗੌਰ ਕਰੋ, ਇਹ ਜਿਨ੍ਹਾਂ ਦੇ ਦਿਮਾਗਾਂ 'ਚ ਪਿਸ਼ਾਬ ਭਰਿਆ ਨਾ ਉਹ ਇਹੋ ਜਿਹੀ ਘਟੀਆ ਹਰਕਤਾਂ ਕਰਦੇ ਨੇ। ਪਰ ਪਾਕਿਸਤਾਨ ਦੇ ਝੰਡੇ ਦੇ ਉੱਤੇ ਪਿਸ਼ਾਬ ਕਰੋਗੇ ਅਤੇ ਇੱਥੇ ਪਾਕਿਸਤਾਨੀ ਜਿਹੜੇ ਨੇ ਉਹ 500 ਤੁਹਾਡੇ ਝੰਡੇ 'ਤੇ ਪਿਸ਼ਾਬ ਕਰ ਲਏਗਾ। ਫਿਰ ਕੀ ਇਹਦੇ ਨਾਲ, ਇਹਦੇ 'ਚ ਕਿਹੜੀ ਵਡਿਆਈ ਹੈ ਮੈਨੂੰ ਦੱਸੋ? ਇਹ ਕੋਈ ਅਕਲ ਵਾਲੀ ਗੱਲ ਹੈ? ਕੋਈ ਬੰਦੇ ਦੇ ਪੁੱਤਰਾਂ ਵਾਲੀ ਗੱਲ ਹੈ? ਲੇਕਿਨ ਮੈਨੂੰ ਲੱਗਦਾ ਹੈ ਉੱਥੇ ਤਾਂ ਸਾਰੇ ਕਮਲੇ ਹੋ ਗਏ ਨੇ ਉਸ ਪਾਸੇ 'ਤੇ, ਹਿੰਦੁਸਤਾਨ ਵਾਲੇ ਪਾਸੇ 'ਤੇ। ਉਹਨਾਂ ਨੂੰ ਤਾਂ ਪਤਾ ਨਹੀਂ ਮੋਦੀ ਨੇ ਕਿਹੜਾ ਕੁਸ਼ਤਾ ਖਵਾਇਆ, ਉਹ ਤਾਂ ਸਾਰੇ ਹੀ ਬਿਲਕੁਲ ਹਨੇਰੇ ਹੀ ਗਏ ਨੇ। ਉਹਨਾਂ ਨੂੰ ਲੱਗਦਾ ਪਤਾ ਨਹੀਂ ਉਹਨੇ ਕਿੱਥੇ ਅੱਪੜ ਜਾਣਾ, ਕੀ ਕੱਢ ਲੈਣਾ ਜੰਗ ਦੇ ਵਿੱਚੋਂ। ਉਹ ਜੰਗਾਂ ਵੀ ਕਦੀ ਚੰਗੀਆਂ ਹੋਈਆਂ ਨੇ, ਇਹ ਜਦੋਂ ਲੜਨੀ ਪਈ ਤੁਹਾਨੂੰ ਉਦੋਂ ਪਤਾ ਲੱਗਣਾ ਅਸੀਂ ਤਾਂ ਲੜਨ ਰਹੇ ਬੜੇ ਚਿਰ ਦੇ। ਅਤੇ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਕਰਨਾ ਕੀ ਚਾਹੁੰਦੇ ਨੇ। ਅਤੇ ਲੇਕਿਨ ਬਾਹਰ ਉੱਥੇ ਮਾਹੌਲ ਜਿਹੜਾ ਉਹ ਬਹੁਤ ਹੀ ਇਹਨਾਂ ਨੇ ਤੱਤਾ ਕੀਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ
ਉਹ ਜ਼ਰਾ ਤੁਹਾਡੇ ਸਾਹਮਣੇ ਰੱਖਣੀ ਹੈ ਅਸੀਂ ਅਡਿਆਲਾ ਜੇਲ੍ਹ ਤੋਂ। ਅਡਿਆਲਾ ਜੇਲ੍ਹ ਕੱਲ੍ਹ ਇਮਰਾਨ ਖਾਨ ਦੀਆਂ ਭੈਣਾਂ ਫਿਰ ਗਈਆਂ ਇਮਰਾਨ ਖਾਨ ਨੂੰ ਮਿਲਣ ਵਾਸਤੇ, ਅਤੇ ਉੱਥੇ ਭਰਪੂਰ ਕੌਮੀ ਯਕਜਹਿਤੀ ਦਾ ਮੁਜ਼ਾਹਰਾ ਕੀਤਾ ਗਿਆ। ਹਾਂਜੀ, ਪਿਛਲੇ ਕਾਫੀ ਦਿਨਾਂ ਤੋਂ ਤੁਹਾਨੂੰ ਇਹ ਦੱਸਿਆ ਜਾਂਦਾ ਹੈ ਨਾ ਕਿ ਜੀ ਕੌਮੀ ਯਕਜਹਿਤੀ ਦਾ ਮੁਜ਼ਾਹਰਾ ਕਰੋ। ਇਹ ਦੱਸਿਆ ਜਾਂਦਾ ਕਿ ਭੁੱਲ ਜਾਓ ਜੋ ਕੁਝ ਹੋਇਆ। ਇਸ ਵੇਲੇ ਕੌਮ ਨੂੰ ਇਕੱਠਿਆਂ ਹੋਣ ਦੀ ਲੋੜ ਹੈ। ਇਸ ਵੇਲੇ ਇਕੱਠੇ ਹੋ ਕੇ ਜ਼ੋਰ ਮਾਰੋ। ਕੋਈ ਇਮਰਾਨ ਖਾਨ ਦੀ ਗੱਲ ਨਾ ਕਰੋ, ਕੋਈ ਫਲਾਣੇ ਦੀ ਗੱਲ ਨਾ ਕਰੋ, ਚੁੱਪ ਹੋ ਜਾਓ ਸਾਰੇ। ਹਿੰਦੁਸਤਾਨ ਕਰਨ ਲੱਗਾ ਹਮਲਾ ਤੇ ਜੁੜ ਕੇ ਆਪਣੇ ਜਰਨੈਲਾਂ ਤੇ ਸਾਰਿਆਂ ਦੇ ਨਾਲ ਖੜੇ ਹੋ ਜਾਓ ਤੇ ਮੁਕਾਬਲਾ ਕਰੋ ਜਾ ਕੇ, ਜਨਾਬ ਹਿੰਦੁਸਤਾਨ ਆ ਗਿਆ। ਬਿਲਕੁਲ ਕੌਮ ਇੰਝ ਹੀ ਚਾਹੁੰਦੀ ਵੀ ਪੂਰੀ ਕੌਮ ਜੁੜ ਕੇ, ਜੇ ਇਸ ਵੇਲੇ ਕੌਮ ਦੇ ਉੱਤੇ ਕਿਸੇ ਕਿਸਮ ਦਾ ਹਮਲਾ ਹੁੰਦਾ ਤੇ ਕੌਮ ਜੁੜ ਕੇ ਹੀ ਮੁਕਾਬਲਾ ਕਰਨਾ ਚਾਹੁੰਦੀ ਹੈ। ਉਹ ਕਿਹੜੀ ਕੌਮ ਹੁੰਦੀ ਹੈ ਜਿਹੜੀ ਜੁੜ ਕੇ ਮੁਕਾਬਲਾ ਨਾ ਕਰੇ? ਇਹਦੇ 'ਚ ਤਾਂ ਕੋਈ ਵਡਿਆਈ ਨਹੀਂ। ਪਰ ਇਹ ਸਮਝ ਨਹੀਂ ਆਉਂਦੀ ਵੀ ਇਹ ਜੁੜ ਕੇ ਮੁਕਾਬਲਾ ਕਰਨ ਦੀ ਜ਼ਿੰਮੇਵਾਰੀ ਸਾਰੀ ਤਹਿਰੀਕ ਇਨਸਾਫ ਤੇ ਕੌਮ ਦੀ ਹੈ ਬਸ, ਇਹ ਜਰਨੈਲਾਂ ਦੀ ਨਹੀਂ ਹੈ। ਕੱਲ੍ਹ ਇਮਰਾਨ ਖਾਨ ਦੀਆਂ ਭੈਣਾਂ ਉੱਥੇ ਜਿਸ ਵੇਲੇ ਦੁਬਾਰਾ ਗਈਆਂ ਨੇ, ਅਤੇ ਉਹਨਾਂ ਨਾਲ ਜਿਹੜਾ ਸਲੂਕ ਕੀਤਾ ਹੈ ਉੱਥੇ ਪੁਲਿਸ ਵਾਲਿਆਂ ਨੇ, ਜਿਸ ਤਰ੍ਹਾਂ ਧੱਕੇ ਮਾਰੇ ਨੇ ਮਰਦ ਪੁਲਿਸ ਵਾਲਿਆਂ ਨੇ, ਉਹ ਜਿਹੜਾ SHO ਸੀ ਉੱਥੇ, ਉਹਨੇ ਜਿਸ ਤਰੀਕੇ ਨਾਲ ਉੱਥੇ ਬਦਤਮੀਜ਼ੀ ਕੀਤੀ ਹੈ, ਇਹ ਮੈਨੂੰ ਦੱਸੋ ਕਿ ਉੱਥੇ ਕੌਮੀ ਯਕਜਹਿਤੀ ਨਹੀਂ ਚਾਹੀਦੀ? ਤੁਹਾਡਾ ਨਹੀਂ ਕੰਮ ਬਣਦਾ ਕੌਮੀ ਯਕਜਹਿਤੀ ਕਰਨਾ? ਇਮਰਾਨ ਖਾਨ ਦੀਆਂ ਭੈਣਾਂ ਜਿਹੜੀਆਂ ਕਿ ਪੂਰੇ ਮੁਲਕ ਦੀਆਂ ਭੈਣਾਂ ਨੇ, ਉਹਨਾਂ ਦੇ ਨਾਲ ਇਹ ਸਲੂਕ ਕਰੋ ਤੇ ਆਵਾਮ ਤੁਹਾਨੂੰ ਮਾਫ ਕਰੇਗੀ, ਬਰਦਾਸ਼ਤ ਕਰੇਗੀ ਇਸ ਸਾਰੇ ਕੰਮ ਨੂੰ? ਇਸ ਵਾਸਤੇ ਕੌਮੀ ਯਕਜਹਿਤੀ ਦੀ ਜ਼ਿੰਮੇਵਾਰੀ ਜਿਹੜੀ ਹੈ ਨਾ, ਉਹ ਕਿਸੇ ਇੱਕ ਪਾਰਟੀ ਦੀ ਨਹੀਂ ਹੈ, ਉਹ ਸਾਰਿਆਂ ਦੀ ਹੈ। ਜੇ ਕੌਮ ਇਕੱਠੀ ਕਰਨੀ ਹੈ, ਮੁੱਠ ਬਣਾਉਣੀ ਹੈ, ਤਾਂ ਸਾਰੀਆਂ ਉਂਗਲਾਂ ਨੂੰ ਬੰਦ ਹੋਣਾ ਪੈਣਾ। ਇਹ ਇੰਜ ਨਹੀਂ ਹੋ ਸਕਦਾ ਵੀ ਆਹ ਜਿਹੜੀਆਂ ਦੋ ਉਂਗਲਾਂ ਤੁਹਾਡੀਆਂ ਨੇ ਜਿਹਨਾਂ ਤੁਸੀਂ ਆਪਣਾ ਕੰਮ ਪਾ ਰਹੇ ਹੋ, ਕੱਟੀ ਜਾ ਰਹੇ ਹੋ, ਜਿਹੜੀ ਸ਼ੈ ਵੀ ਤੁਹਾਨੂੰ ਲੱਭਦੀ, ਇਹ ਸਿੱਧੀਆਂ ਰਹਿਣ ਅਤੇ ਆਹ ਥੱਲੇ ਵਾਲੀਆਂ ਮੁੜ ਜਾਣ, ਅਤੇ ਮੇਰਾ ਮਤਲਬ ਮੁੱਠੀ ਬਣ ਜਾਏ। ਮੁੱਠੀ ਬਣਨੀ ਤਾਂ ਸਾਰਿਆਂ ਨੂੰ ਮੁੱਠੀ ਬੰਦ ਕਰਨੀ ਪੈਣੀ। ਇਹਦੇ 'ਚੋਂ ਜ਼ਾਹਿਰ ਹੈ ਤੁਹਾਨੂੰ ਤਾਂ ਫਾਇਦਾ ਹੋ ਰਿਹਾ ਇਸ ਵੇਲੇ। ਕੌਮੀ ਯਕਜਹਿਤੀ ਦਾ ਨਾਅਰਾ ਮਾਰ ਕੇ ਜੋ ਇੱਥੇ ਜ਼ੁਲਮ ਕੀਤਾ ਸੀ ਤੁਸੀਂ, ਜੋ ਫਸਾਦ ਕੀਤਾ ਸੀ, ਇੱਕ ਪਾਸੇ ਕੌਮੀ ਯਕਜਹਿਤੀ, ਦੂਜੇ ਪਾਸੇ 26 ਨਵੰਬਰ ਨੂੰ ਲੋਕਾਂ ਦੇ ਸਿਰਾਂ ਦੇ ਵਿੱਚ ਗੋਲੀਆਂ ਠੋਕ ਦਿੱਤੀਆਂ। ਹੁਣ ਕੌਮੀ ਯਕਜਹਿਤੀ ਦੇ ਵਿੱਚ ਗੋਲੀਆਂ ਤਾਂ ਨਹੀਂ ਠੋਕੀਆਂ ਜਾਂਦੀਆਂ ਨਾ। ਹੁਣ ਅੱਜ ਤੁਸੀਂ ਬਾਕੀਆਂ ਨੂੰ ਆਂਦੇ ਹੋ ਕੌਮੀ ਯਕਜਹਿਤੀ ਦਾ ਸੋਚੋ, ਉਦੋਂ ਵੀ ਸੋਚਣਾ ਸੀ ਜਦੋਂ ਗੋਲੀਆਂ ਮਾਰਨੀਆਂ ਸੀ ਵੀ ਇਹ ਕੌਮੀ ਯਕਜਹਿਤੀ ਤੋਂ ਕੰਮ ਬਾਹਰ ਜਾ ਰਿਹਾ, ਇਹ ਗੋਲੀਆਂ ਨਹੀਂ ਮਾਰਨੀਆਂ ਚਾਹੀਦੀਆਂ। ਲੇਕਿਨ ਬਹਰਹਾਲ ਉਹ ਤੇ ਜੋ ਤੁਸੀਂ ਕਰਨਾ ਸੀ ਤੁਸੀਂ ਕੀਤਾ, ਲੇਕਿਨ ਗਾਂ ਤੇ ਕਮ ਅਜ਼ ਕਮ ਹੁਣ ਖਿਆਲ ਕਰੋ। ਹੁਣ ਆਂਦੇ ਜੇ ਕੌਮੀ ਯਕਜਹਿਤੀ ਕਰੋ, ਲੇਕਿਨ ਹੁਣ ਵੀ ਇਮਰਾਨ ਖਾਨ ਦੀਆਂ ਭੈਣਾਂ ਨਾਲ ਉਹੀ ਕੰਮ ਕਰ ਰਹੇ ਹੋ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਜਨਾਬ ਸਾਡੇ DG ISPR ਸਾਹਿਬ ਜਿਹੜੇ ਨੇ, ਮੇਜਰ ਅਹਿਮਦ ਸ਼ਰੀਫ, ਲੈਫਟੀਨੈਂਟ ਮੇਜਰ ਕਹਿ ਦਿੱਤਾ, ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਹਦੇ 'ਚ ਦੱਸਿਆ ਕਿ ਹਿੰਦੁਸਤਾਨ ਦੇ ਅਸੀਂ ਕੋਈ ਦਹਿਸ਼ਤਗਰਦ ਅਬਦੁਲ ਮਜੀਦ ਨਾਮੀ ਫੜਿਆ ਜਿਹੜਾ ਇੱਥੇ ਬੰਬ ਪਾੜਦਾ ਹੈ ਅਤੇ ਉੱਥੋਂ ਉਹਨੂੰ ਬੰਬ ਦਿੰਦੇ ਨੇ ਅਤੇ ਉਹ ਡਰੋਨ ਦੇ ਤਹਿਤ ਭੇਜਦੇ ਨੇ ਅਤੇ ਉਹਦੇ ਅਕਾਊਂਟ ਦੇ ਵਿੱਚ ਪੈਸੇ ਵੀ ਆਏ ਨੇ ਅਤੇ ਉਹ ਹੁਣ ਅਕਾਊਂਟ ਦੀਆਂ ਟ੍ਰਾਂਜੈਕਸ਼ਨਾਂ ਵੀ ਦੱਸੀਆਂ ਨੇ। ਅਤੇ ਉਹ ਸਭ ਕੁਝ ਵੇਖ ਕੇ ਤਾਂ ਇਹੀ ਲੱਗਦਾ ਵੀ ਅਸੀਂ ਸੁੱਤੇ ਹੀ ਰਹੇ ਇੰਨਾ ਚਿਰ, ਪਹਿਲਾਂ ਸਾਨੂੰ ਨਹੀਂ ਪਤਾ ਲੱਗਾ। ਜਦੋਂ ਇਹ ਪੈਸੇ ਆ ਰਹੇ ਸਨ, ਸਾਰਾ ਕੁਝ ਹੋ ਰਿਹਾ ਸੀ, ਉਦੋਂ ਪਤਾ ਨਹੀਂ ਲੱਗਾ। ਦੂਸਰਾ ਸਾਨੂੰ ਇਹ ਵੀ ਪਤਾ ਲੱਗਦਾ ਹੈ ਵੀ ਗਾਰਡੀਅਨ ਨੇ ਸਾਨੂੰ ਦੱਸਿਆ ਵੀ ਹਿੰਦੁਸਤਾਨ ਵਾਲਿਆਂ ਨੇ ਸਾਡੇ ਮੁਲਕ ਦੇ ਵਿੱਚ ਵੜ ਕੇ, ਉਹ ਆਉਂਦੇ ਨੇ ਘੁਸ ਕੇ, ਹਿੰਦੁਸਤਾਨ ਵਾਲੇ ਬਾਰ-ਬਾਰ ਆਉਂਦੇ ਨੇ ਅਸੀਂ ਘੁਸ ਕੇ ਮਾਰੇ ਨੇ, ਉਹ ਆਉਂਦੇ ਨੇ ਅਸੀਂ ਘੁਸ ਕੇ 20 ਬੰਦੇ ਮਾਰ ਛੱਡੇ ਨੇ ਪਾਕਿਸਤਾਨ ਦੇ। ਗਾਰਡੀਅਨ ਨੇ ਆਖਿਆ 20, ਉਹਨਾਂ ਨੇ ਪਤਾ ਨਹੀਂ ਕਿੰਨੇ ਮਾਰੇ ਨੇ। ਉਹ ਆਉਂਦੇ ਹਾਂ ਮਾਰੇ ਨੇ, ਗਾਂ ਵੀ ਮਾਰਾਂਗੇ। ਉਦੋਂ ਜਨਾਬ ਤੁਸੀਂ ਪ੍ਰੈਸ ਕਾਨਫਰੰਸ ਨਹੀਂ ਕੀਤੀ, ਉਦੋਂ ਕਰਨੀ ਚਾਹੀਦੀ ਸੀ। ਇਹ ਸਾਨੂੰ ਹੁਣ ਦਹਿਸ਼ਤਗਰਦੀ ਦਾ ਹੁਣ ਪਤਾ ਲੱਗਾ ਵੀ ਹੋਈ ਹੈ, ਇਹ ਪਹਿਲਾਂ ਨਹੀਂ ਸਾਨੂੰ ਪਤਾ ਲੱਗਾ। ਅਤੇ ਸ਼ੁਕਰ ਹੈ ਹੁਣ ਹੀ ਪਤਾ ਲੱਗ ਗਿਆ। ਮੈਨੂੰ ਲੱਗਦਾ ਕਿ ਪਹਿਲਾਂ ਇਹ ਪਹਿਲਗਾਮ ਹੋਣਾ ਸੀ, ਫਿਰ ਉਹਨਾਂ ਨੇ ਸਾਡੇ 'ਤੇ ਹਮਲਾ ਕਰਨ ਦਾ ਸੋਚਣਾ ਅਤੇ ਫਿਰ ਅਸੀਂ ਆਪਣੀ ਕੌਮ ਨੂੰ ਦੱਸਣਾ ਸੀ। ਇਹ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਉਹ ਇੱਥੇ ਦਹਿਸ਼ਤਗਰਦੀ ਕਰਦੇ ਨੇ, ਉਹ ਇੱਥੇ ਇਹ ਕੰਮ ਪਾਉਂਦੇ ਨੇ, ਲੇਕਿਨ ਤੁਸੀਂ ਇਹ ਕਿਉਂ ਨਹੀਂ ਦੱਸਦੇ ਰਹੇ? ਤੁਹਾਡੀ ਕਿਹੜੀ ਮਜਬੂਰੀ ਸੀ ਇਸ ਤੋਂ ਪਹਿਲਾਂ? ਹੁਣ ਕਿਹੜੀ ਮਜਬੂਰੀ ਹੈ ਜਿਹਦੀ ਵਜ੍ਹਾ ਤੋਂ ਦੱਸ ਰਹੇ ਹੋ, ਅਤੇ ਪਹਿਲਾਂ ਕਿਹੜੀ ਮਜਬੂਰੀ ਸੀ ਜਿਹਦੀ ਵਜ੍ਹਾ ਤੋਂ ਨਹੀਂ ਸੋ ਦੱਸਦੇ? ਇਹ ਇੱਕ ਬੜਾ ਖਾਸ ਸਵਾਲ ਹੈ ਜਿਹਦਾ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ। ਦੂਜੀ ਗੱਲ ਇਹ ਕਿ ਸਰਕਾਰ ਅੰਗਰੇਜ਼ੀ 'ਚ ਪ੍ਰੈਸ ਕਾਨਫਰੰਸ ਕਰੋ, ਅਸੀਂ ਤਾਂ ਸਾਰੇ ਹੀ ਤੁਹਾਡੇ ਨਾਲ ਹੈ। ਪਾਕਿਸਤਾਨੀ ਕੌਮ ਨੂੰ ਤਾਂ ਸਾਰਾ ਹੀ ਪਤਾ ਹੈ, ਤੁਸੀਂ ਨਹੀਂ ਵੀ ਦੱਸੋਗੇ ਤਾਂ ਫਿਰ ਵੀ ਜ਼ਾਹਿਰ ਹੈ ਆਪਣੀ ਫੌਜ ਦੇ ਨਾਲ ਹੀ ਤੁਰਨਾ ਨਾ, ਜੰਗ ਹੋਈ ਤੇ ਕਿਸੇ ਹੋਰ ਦੀ ਫੌਜ ਨਾਲ ਤਾਂ ਨਹੀਂ ਤੁਰ ਪੈਣਾ। ਉਹ ਤਾਂ ਚਲੋ ਮੇਰਾ ਮਤਲਬ ਕਰਨਾ ਹੀ ਪੈਣਾ ਹੈ, ਨੱਸਦਿਆਂ ਨੂੰ ਵਾਹਣ ਸਾਂਝੇ ਨੇ, ਫਿਰ ਜਦੋਂ ਮੁਸੀਬਤਾਂ ਪਈਆਂ ਨਾਲ ਕੱਟਣੀਆਂ ਪੈਣੀਆਂ ਨੇ। ਲੇਕਿਨ ਤੁਸੀਂ ਉਹ ਬਾਹਰ ਦੀ ਦੁਨੀਆ ਨੂੰ ਦੱਸੋ ਜਿਹੜਾ ਤੁਹਾਡਾ ਕੰਮ ਹੈ ਅਸਲ ਦੇ ਵਿੱਚ, ਵੀ ਸਾਡੇ ਨਾਲ ਕੀ ਹੋਣ ਡਈ, ਇੱਥੇ ਦਹਿਸ਼ਤਗਰਦੀ ਹੋਣ ਡਈ। ਤੁਸੀਂ ਉਰਦੂ ਦੇ ਵਿੱਚ ਹੀ ਰਗੜ ਦਿੱਤਾ ਕੰਮ ਸਾਰੇ ਦਾ ਸਾਰਾ। ਮਤਲਬ ਤੁਹਾਡੀਆਂ ਬੰਦੂਕਾਂ ਵੀ ਸਾਡੇ ਵਾਸਤੇ ਅਤੇ ਡਾਲੇ ਵੀ ਸਾਡੇ ਵਾਸਤੇ, ਅਤੇ ਹੁਣ ਪ੍ਰੈਸ ਕਾਨਫਰੰਸ ਵੀ ਸਾਡੇ ਵਾਸਤੇ। ਸਰਕਾਰ ਬਾਹਰ ਦੀ ਗੱਲ ਕਰ ਲਓ, ਬਾਹਰ ਵਾਲੇ ਪਾਸੇ ਵੀ ਕਰੋ। ਉਹਨਾਂ ਨੂੰ ਇਸ ਵੇਲੇ ਬਾਹਰ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਇਸ ਵੇਲੇ ਇਤਮਾਦ 'ਚ ਲੈਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਮੈਂ ਇਹੀ ਕਹਾਂਗਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਲੈਟਰ ਇੰਡੀਆ ਵਾਲਿਆਂ ਨੇ ਜਾਲੀ ਲੈਟਰ ਬਣਾ ਕੇ, ਜਾਲੀ, ਮੈਂ ਵਾਰ-ਵਾਰ ਤੁਹਾਨੂੰ ਦੱਸ ਰਿਹਾ, ਜਾਲੀ ਲੈਟਰ, ਬਾਅਦ 'ਚ ਨਾ ਆਖਣਾ ਮੈਂ ਝੂਠੀ ਖਬਰ ਦੇ ਦਿੱਤੀ ਹੈ। ਇਹ ਜਾਲੀ ਲੈਟਰ ਹੈ, ਇਹ ਤੁਹਾਨੂੰ ਜਿਹੜਾ ਵਿਖਾ ਰਹੇ ਇਹ ਨਕਲੀ ਹੈ, ਫੇਕ ਹੈ, ਜਾਲੀ ਹੈ। ਇਹ ਜਾਲੀ ਲੈਟਰ ਆਪਣਾ ਹਿੰਦੁਸਤਾਨ ਦੇ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤਾ ਗਿਆ, ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜੇ ਸਾਡੇ ਫਾਰਮ 47 ਦੇ ਵਜ਼ੀਰ ਆਜ਼ਮ ਸਾਹਿਬ ਨੇ ਉਹਨਾਂ ਨੂੰ CMH ਦੇ ਵਿੱਚ ਦਾਖਲ ਕੀਤਾ ਅਤੇ ਉਹਨਾਂ ਨੂੰ ਬਵਾਸੀਰ ਦੀ ਕਸਰ ਹੋਈ ਹੈ
ਤੇ ਇਸ ਕਸਰ ਦੀ ਵਜ੍ਹਾ ਤੋਂ, ਕਸਰ ਦਾ ਮਤਲਬ ਬਿਮਾਰੀ, ਕਿ ਉਹਨਾਂ ਨੂੰ ਬਵਾਸੀਰ ਹੋਈ ਹੈ, ਉਹਦੀ ਵਜ੍ਹਾ ਤੋਂ ਉਹਨਾਂ ਨੂੰ CMH ਲੈ ਕੇ ਗਏ ਨੇ ਤੇ ਉੱਥੇ ਉਹਨਾਂ ਦਾ ਜਿਹੜਾ ਇਲਾਜ ਕਰਵਾ ਰਹੇ ਨੇ। ਇਹ ਖਤ ਝੂਠਾ ਹੈ, ਇਹ ਜਿਹੜਾ ਲੈਟਰ ਬਣਾਇਆ ਇਹ ਦਰੁਸਤ ਨਹੀਂ ਹੈ। ਉਹਦੀ ਵਜ੍ਹਾ ਹੈ ਕਿ ਇਸ ਵੇਲੇ ਜਿਹੜੇ ਵਜ਼ੀਰ ਆਜ਼ਮ ਦੇ ਪ੍ਰਿੰਸੀਪਲ ਸੈਕਟਰੀ ਨੇ ਜਿਹੜਾ ਥੱਲੇ ਸਾਈਨ ਦਿਖਾਏ ਨੇ ਉਹ ਹੈ ਹੀ ਨਹੀਂ, ਇਸ ਵੇਲੇ ਤਾਂ ਪ੍ਰਿੰਸੀਪਲ ਸੈਕਟਰੀ ਕੋਈ ਹੋਰ ਹੈ। ਤੇ ਇਸ ਵਜ੍ਹਾ ਤੋਂ ਇਹ ਖਤ ਬਿਲਕੁਲ ਝੂਠਾ ਹੈ, ਜਾਲੀ ਹੈ। ਔਰ ਇਹ ਸਾਰਾ ਜਿਹੜਾ ਉਹਨਾਂ ਨੇ ਆਖਿਆ ਵੀ CMH ਤੇ ਬਵਾਸੀਰ, ਇਹ ਸਾਰੀ ਗੱਲ ਜਿਹੜੀ ਹੈ ਉਹ ਬਿਲਕੁਲ ਗਲਤ ਹੈ। ਐਸੀ ਕੋਈ ਇਹਦੇ ਵਿੱਚ ਹਕੀਕਤ ਨਹੀਂ, ਲੇਕਿਨ ਤੁਹਾਨੂੰ ਇਹ ਖਬਰ ਕਿਉਂਕਿ ਚੱਲ ਰਹੀ ਸੀ, ਇਹ ਦੱਸਣਾ ਸਾਨੂੰ ਜਿਹੜਾ ਉਹ ਬੜਾ ਜ਼ਰੂਰੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਸ ਵੇਲੇ ਮਾਵਾਂ ਬੱਚਿਆਂ ਤੋਂ ਜੁਦਾ ਹੋ ਰਹੀਆਂ ਨੇ, ਭੈਣਾਂ ਭਰਾਵਾਂ ਤੋਂ ਜੁਦਾ ਹੋ ਰਹੀਆਂ ਨੇ। ਇਹ ਜੋ ਕੁਝ ਵੀ ਹੋਇਆ ਉਹਦਾ ਨੁਕਸਾਨ ਆਮ ਲੋਕਾਂ ਨੂੰ ਚੁੱਕਣਾ ਪੈ ਰਿਹਾ। ਇਸ ਵੇਲੇ ਬੜੀਆਂ ਸਾਰੀਆਂ ਐਸੀਆਂ ਖਵਾਤੀਨ ਜਿਨ੍ਹਾਂ ਦੇ ਸ਼ੌਹਰ ਪਾਕਿਸਤਾਨੀ ਨੇ ਤੇ ਖਵਾਤੀਨ ਹਿੰਦੁਸਤਾਨੀ ਨੇ, ਬੱਚੇ ਉਹਨਾਂ ਦੇ ਜਦੋਂ ਜੰਮੇ ਨੇ ਪਾਕਿਸਤਾਨ 'ਚ, ਤੇ ਕਿਉਂਕਿ ਪਿਓ ਪਾਕਿਸਤਾਨੀ ਹੈ ਤੇ ਬੱਚਿਆਂ ਦੇ ਕੋਲ ਵੀ ਪਾਸਪੋਰਟ ਪਾਕਿਸਤਾਨੀ ਹੈ। ਖਵਾਤੀਨ ਨੂੰ ਜਿਹੜਾ ਹੈ ਉਹ 10-10 15-15 ਸਾਲ ਜਿਹੜਾ ਉਹ ਨੈਸ਼ਨੈਲਿਟੀ ਨਹੀਂ ਸਾਡੇ ਮੁਲਕ ਦਿੰਦੇ, ਨਾ ਹਿੰਦੁਸਤਾਨ ਦਿੰਦਾ ਪਾਕਿਸਤਾਨੀ ਜਿਹੜਾ ਵਿਆਹ ਕਰਕੇ ਉਧਰ ਜਾਏ, ਨਾ ਅਸੀਂ ਦਿੰਦੇ। ਇਹ ਵੀ ਮਾੜਾ ਕੰਮ ਹੈ, ਇਹਨੂੰ ਵੀ ਕੁਇਕ ਕਰੋ ਕਿ ਕਿਸੇ ਸ਼ਾਦੀ ਕਰ ਲਈ ਔਰ ਉਹਦੀ ਤੁਸੀਂ ਪਿੱਛੋਂ ਪੁੱਛ ਪ੍ਰਤੀਤ ਕਰ ਲਈ ਤਾਂ ਉਹਨੂੰ 3-4-5 ਸਾਲਾਂ 'ਚ ਪਾਸਪੋਰਟ ਦੇ ਦਿਓ। ਇਹ 12-12 15-15 ਸਾਲ ਪਾਸਪੋਰਟ ਕਿਉਂ ਰੱਖੀ ਰੱਖਦੇ ਹੋ? ਬਹਰਹਾਲ ਇਹ ਹੁਣ ਉਹ ਜਿਹੜੀਆਂ ਖਵਾਤੀਨ ਨੇ ਉਹ ਵਿਚਾਰੀਆਂ ਉੱਥੇ ਫਸ ਗਈਆਂ ਨੇ, ਕਿਉਂਕਿ ਹੁਣ ਇਸ ਵੇਲੇ ਨਾ ਉਹਨਾਂ ਨੂੰ ਇੱਧਰ ਦੇ ਵੀਜ਼ੇ ਲੱਭ ਸਕਦੇ, ਨਾ ਇੱਧਰ ਵਾਲਿਆਂ ਨੂੰ ਉੱਧਰ ਦੇ ਲੱਭ ਸਕਦੇ ਨੇ। ਅਤੇ ਬੱਚੇ ਜਿਹੜੇ ਨੇ ਉਹ ਇਕੱਲੇ ਮਾਵਾਂ ਨੂੰ ਉੱਥੇ ਛੱਡ ਕੇ ਅਤੇ ਸਰਹੱਦਾਂ ਪਾਰ ਕਰ ਰਹੇ ਨੇ, ਨਿੱਕੇ ਨਿੱਕੇ ਛੋਟੇ ਛੋਟੇ ਬੱਚੇ। ਇਹ ਬੜਾ ਵੱਡਾ ਜ਼ੁਲਮ ਹੋਇਆ। ਇਹ ਇੱਕ ਮਾਂ ਦੀ ਦਾਸਤਾਨ ਹੈ। ਇਹ ਤੁਸੀਂ ज़रा सुन लो, ये सुनो ज़रा इन्हां दी की दास्तान है। मेरा नाम अलीज़ा रफ़ीक है। हम ये जो उमर अब्दुल्ला ने पॉलिसी बनाई थी 2013 में कि आप जो एक्स मिलिट्री ने वहाँ से वापस आओ, उसी वापस आ सकते हैं। हम नेपाल के जरिए वीजे पे आए वापस यहाँ पे, हमें बाकायदा लाया गया, हम खुद से नहीं आए। ये हुकूमत की पॉलिसी से हम यहाँ आए, वरना हम वहाँ से यहाँ कैसे आ सकते, कैसे इंडिया में दाखिल हो सकते? जब तक हुकूमत ने हमें इजाजत नहीं दी तो हम यहाँ कैसे आ सकते हैं? ये सोचने वाली बात, आप खुद भी सोचो। हमें यहाँ लाया गया, अब हमें 10 से 12 साल हो गए, बच्चे पढ़ रहे हैं, जवान हो गए बच्चे। अब हमें रात गए, हमें नोटिस दिया कि आप मुल्क छोड़ो। हम कहाँ जाएंगे मुल्क छोड़ के? और ऊपर से बोल रहे हैं जो बच्चा यहाँ पैदाइश होगी उसको यहीं पे छोड़ना है। मैं अपनी बेटी को कहाँ छोड़ूंगी? है तो हमें मार दो, मेरे बच्चों तीनों को, और मुझे मारो गोली, मुझे जनाजे हमारे बॉर्डर से पार कर दो। जिंदा तो मैं अपने बच्चे को छोड़ के नहीं जाऊंगी, हमें मार दो, इधर ही मार दो, हमारे जनाजे भेज दो, वहां पे लाशें हमारी पाकिस्तान के हवाले करो, मगर जिंदा हमें नहीं जाना है। मुझे अपने बच्चों को छोड़ के नहीं जाना है। मेरी छोटी बच्ची है 10 साल की, वो किसके पास रहेगी यहाँ पे? उसका कौन होगा, उसको कौन देगा? एक माँ के बगैर बच्चा कैसा रह सकता है? गवर्नर साहब ने मुझे यही अपील है, हमारे बच्चों पे, हम पे रहम फरमा। जो ये पहलगाम में वाक़या हो गया, हमें भी बहुत अफसोस है, हम भी खून के आंसू रो रहे, लेकिन उससे हमारा कोई लेना देना नहीं है। उनको कड़ी से कड़ी सजा दो, लेकिन हम पे रहम करो, हम पे रहम करो। मुझे यहाँ की हुकूमत से यही अपील है, इंडियन हुकूमत से, हम पे रहम करो। हमारे छोटे छोटे बच्चे हैं, हमारा घर है, हम कहाँ जाएंगे? हम इंडियन हैं, हम यहीं रहना चाहते हैं। ਸੁਣ ਲਿਆ ਜੀ। ਬਹਰਹਾਲ ਇਹ ਇਹੋ ਜਿਹਾ ਕੋਈ ਇੱਕ ਕੰਮ ਨਹੀਂ ਹੋਇਆ, ਇਹੋ ਜਿਹੇ ਬੜੇ ਸਾਰੇ ਕੰਮ ਹੋਏ ਨੇ, ਬੜੇ ਸਾਰੇ ਧੱਕੇ ਨੇ ਲੋਕਾਂ ਦੇ ਨਾਲ। ਮੈਂ ਇਹੀ ਕਹਾਂਗਾ ਵੀ ਮਾਵਾਂ ਦਾ ਆਪਣੇ ਬੱਚਿਆਂ ਤੋਂ ਜਿਹੜਾ ਵਿਛੜ ਕੇ ਰਹਿਣਾ ਉਹ ਬੜਾ ਹੀ ਔਖਾ ਹੁੰਦਾ ਹੈ। ਅਤੇ ਇਹ ਮੋਦੀ ਨੂੰ ਜਿਹੜੀ ਉਹਦੇ ਸਿਰ 'ਤੇ ਜੰਗ ਚੜ੍ਹੀ ਹੈ, ਮੇਰੀ ਸਮਝ ਤੋਂ ਬਾਹਰ ਹੈ ਵੀ ਉਹ ਕੀ ਕੱਢਣਾ ਚਾਹੁੰਦਾ ਇਹਦੇ 'ਚੋਂ। ਬਹਰਹਾਲ ਇਹਦੇ ਤੋਂ ਜਿੰਨੀ ਛੇਤੀ ਬਾਜ਼ ਆ ਜਾਣ ਉਨਾ ਹੀ ਚੰਗਾ, ਮੈਂ ਇਹੀ ਕਹਿ ਸਕਦਾ। ਇਹਦੇ 'ਚੋਂ ਕਿਸੇ ਨੂੰ ਕਦੇ ਕੁਛ ਫਲਾਹ ਨਹੀਂ ਲੱਭੀ, ਕਦੇ ਵੀ ਕਿਸੇ ਨੂੰ ਜੰਗਾਂ ਦੇ ਵਿੱਚੋਂ ਵੀ ਕਦੇ ਕਿਸੇ ਨੂੰ ਕੁਛ ਲੱਭਿਆ, ਲੇਕਿਨ ਬਹਰਹਾਲ ਇੱਥੇ ਮੋਦੀ ਦਾ ਤੁਹਾਨੂੰ ਪਤਾ ਮਾਮਲਾ ਹੀ ਸਾਰਾ ਡਿਫਰੈਂਟ ਹੈ। ਉਹਨੂੰ ਪਤਾ ਨਹੀਂ ਕੀ ਲੱਗਦਾ ਹੈ ਕਿ ਇਹਦੇ ਵਿੱਚੋਂ ਉਹਨਾਂ ਨੇ ਕੀ ਕੱਢ ਲੈਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਸਰਕਾਰੀ ਹਸਪਤਾਲਾਂ ਦੀ ਜਿਹੜੀ ਨਿਜਕਾਰੀ ਹੈ ਉਹਦੇ ਜਿਹੜੇ ਡਾਕਟਰ ਅਤੇ ਪੈਰਾਮੈਡਿਕਸ ਅਤੇ ਨਰਸਿਸ ਉਹ ਸਾਰੇ ਵਿਚਾਰੇ ਇਸ ਵੇਲੇ ਇhtਜਾਜ 'ਤੇ ਨੇ, ਔਰ ਗਰਮੀ ਬੜੀ ਹੈ, ਔਰ ਬੜਿਆਂ ਹੀ ਦਿਨਾਂ ਤੋਂ ਵਿਚਾਰੇ ਜਿਹੜੇ ਨੇ ਉਹ 17 ਦਿਨ ਤੋਂ ਇhtਜਾਜ 'ਤੇ ਬੈਠੇ ਨੇ। ਅਤੇ ਮਰੀਮ ਨਵਾਜ਼ ਨੂੰ ਬਜਾਏ ਇਸ ਦੇ ਕੋਈ ਅਸਰ ਹੋਵੇ ਕਿ ਉਹਨਾਂ ਨਾਲ ਬਹਿ ਕੇ ਗੱਲ ਕਰੇ, ਉਲਟਾ ਉਹਨਾਂ ਨੂੰ ਲਾਠੀ ਲੂਠੀ ਫੇਰਨ ਡਏ ਨੇ, ਉਲਟਾ ਉਹਨਾਂ ਨੂੰ ਬੇਇੱਜ਼ਤ ਕਰਦੇ ਨੇ ਵਿਚਾਰਿਆਂ ਨੂੰ ਆਏ ਦਿਨ। ਅਤੇ ਇਸ ਤੋਂ ਪਹਿਲੇ ਕਿਸਾਨਾਂ ਦੇ ਨਾਲ ਵੀ ਇਹੀ ਧੱਕਾ ਕਰ ਚੁੱਕੇ ਨੇ, ਇਸ ਤੋਂ ਪਹਿਲੇ ਬਾਕੀਆਂ ਦੇ ਨਾਲ ਵੀ ਇਹੀ ਸਲੂਕ ਹੋ ਚੁੱਕਿਆ, ਔਰ ਹੁਣ ਜਿਹੜਾ ਇਹ ਸਲੂਕ ਜਿਹੜਾ ਹੈਲਥ ਵਰਕਰਸ ਦੇ ਨਾਲ ਕੀਤਾ ਜਾ ਰਿਹਾ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਉਹਨਾਂ ਦੇ ਨਾਲ ਕੋਈ ਮੇਰਾ ਮਤਲਬ ਉਹਨਾਂ ਦੇ ਨਾਲ ਕੋਈ ਇੱਕ ਧੱਕਾ ਜਿਹੜਾ ਕਰ ਰਹੇ ਹੋ, ਜਿਹੜਾ ਉਹਨਾਂ ਨੂੰ ਮਾਰ ਕੁੱਟ ਵੀ ਰਹੇ, ਉਹਨਾਂ ਦੀ ਗੱਲ ਵੀ ਨਹੀਂ ਸੁਣ ਰਹੇ, ਉਹ ਇੱਕ ਬੜਾ ਹੀ, ਮੈਂ ਇਹੀ ਆਖਾਂਗਾ ਵੀ ਇੱਕ ਮਾੜਾ ਕੰਮ ਹੈ। ਉਹ ਵਿਚਾਰੇ ਜ਼ਾਹਿਰ ਹੈ ਲੋਕਾਂ ਦੀ ਇਲਾਜ ਮੁਆਲਜਾ ਕਰਦੇ ਨੇ, ਅਗਰ ਇੱਥੇ ਸੜਕਾਂ 'ਤੇ ਬਹਿ ਕੇ ਤੁਹਾਡੇ ਕੋਲ ਮਾਰ ਖਾਣਗੇ ਤਾਂ ਫਿਰ ਉਹਨਾਂ ਦਾ ਕੀ ਬਣੇਗਾ। ਅੱਗੇ ਚੱਲਦੇ ਹਾਂ ਜੀ। ਅਗਲੀ ਖਬਰ ਜਿਹੜੀ ਹੈ ਉਹ ਪਾਣੀ ਦੇ ਮਸਲੇ ਦੀ ਹੈ।
ਹਰਿਆਣਾ ਤੇ ਪੰਜਾਬ ਇੰਡੀਆ ਦੇ ਵਿੱਚ ਉਹਨਾਂ ਦਾ ਫਸਫਸਾ ਹੋਇਆ, ਜਿਸ ਤਰ੍ਹਾਂ ਇੱਥੇ ਸਿੰਧ ਪੰਜਾਬ ਦਾ ਹੋ ਜਾਂਦਾ, ਉਧਰ ਵੀ ਚੜ੍ਹਦੇ ਪੰਜਾਬ 'ਚ ਵੀ ਉਧਰ ਵੀ ਉਹਨਾਂ ਦਾ ਫਸਫਸਾ ਹੋਇਆ। ਪਾਣੀ ਦੀ ਵੰਡ ਕਿ ਪਾਣੀ ਮੈਨੂੰ ਘੱਟ ਮਿਲਦਾ ਤੇ ਮੈਨੂੰ ਬਹੁਤਾ ਮਿਲਦਾ, ਉਹਦੇ ਰੌਲੇ ਉੱਥੇ ਪਏ ਨੇ। ਇਹ ਦੱਸਣ ਦਾ ਮਕਸਦ ਤੁਹਾਨੂੰ ਇਹ ਵੀ ਇਹ ਰੌਲਾ ਸਿਰਫ ਇੱਧਰ ਨਹੀਂ ਪੈਂਦਾ, ਉਧਰ ਵੀ ਇਹ ਰੌਲੇ ਜਿਹੜੇ ਨੇ ਉਹ ਪੈਂਦੇ ਨੇ ਤੇ ਇਹ ਚੱਲਦੇ ਰਹਿੰਦੇ ਨੇ ਰੌਲੇ। ਮਤਲਬ ਇਹਨਾਂ ਦਾ ਤਰੀਕਾ ਇਹੀ ਹੈ ਵੀ ਇਨਸਾਫ ਦੇ ਨਾਲ ਵੰਡ ਹੋਵੇ, ਇੱਧਰ ਵੀ ਇਨਸਾਫ ਨਾਲ ਵੰਡ ਹੋਵੇ। ਇੱਥੇ ਤਾਂ ਖੈਰ ਹੁਣ CC ਜਿਹੜੀ ਕੌਂਸਲ ਆਫ ਕਾਮਨ ਇੰਟਰਸਟ ਸੀ CCI, ਉਹਦੇ ਵਿੱਚ ਹੁਣ ਨਹਿਰਾਂ ਬਣਾਉਣ ਤੋਂ ਤੋਬਾ ਕਰ ਲਈ ਹੈ। ਇਹ ਮੈਂ ਤੁਹਾਨੂੰ ਅੱਜ ਹੀ ਦੱਸ ਦਿੰਦਾ ਵੀ ਇਹ ਜੰਗ ਜੁੰਗ ਦੇ ਜਿਹੜੇ ਮਾਹੌਲ ਨੇ ਇਹਦੀ ਵਜ੍ਹਾ ਤੋਂ ਹੀ ਹੈ। ਇੱਕ ਵਾਰੀ ਇਹ ਕੰਮ ਮੁੱਕਿਆ ਤੇ ਫਿਰ ਅਸੀਂ ਨਹਿਰਾਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ, ਜਰਨੈਲਾਂ ਹਟਣਾ ਤੇ ਹੈ ਨਹੀਂ ਇਸ ਕੰਮ ਤੋਂ। ਲੇਕਿਨ ਫਿਲਹਾਲ ਜਿਹੜਾ ਉਹ ਅਸੀਂ ਇਹੀ ਤੋਬਾ ਕੀਤੀ ਹੈ ਵੀ ਅਸੀਂ ਨਹੀਂ ਬਣਾਉਣੀ, ਤੇ ਇਹਦੇ ਵਿੱਚ ਵੀ ਚੰਗਾ ਹੋ ਗਿਆ ਕਿਉਂਕਿ ਆਵਾਮ ਨੇ ਚੰਗਾ ਰੌਲਾ ਪਾਇਆ ਸੀ ਤੇ ਚਲੋ ਕਿਸੇ ਪਾਸੇ ਗੱਲ ਲੱਗੀ। ਖੈਰ ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ ਤੇ ਰੱਬ ਰੱਖਾ।